ਅੱਜ ਜਿਹੜਾ ਬੀਬੀ ਨੇਤਨਯਾਹੂ ਆ ਉਹ ਇਹ ਕਹਿ ਰਿਹਾ ਵੀ ਹੁਣ ਅਸੀਂ ਇੰਨੇ ਕੁ ਜ਼ਿਆਦਾ ਹਮਲੇ ਕਰ ਦਿੱਤੇ ਈਰਾਨ ਦੇ ਉੱਤੇ, ਈਰਾਨ ਯੂਰੇਨੀਅਮ ਦੀ ਐਨਰਿਚਮੈਂਟ ਨਹੀਂ ਕਰ ਸਕੇਗਾ ਤੇ ਇੱਥੋਂ ਤੱਕ ਕਿ ਮਿਜ਼ਾਈਲ ਵੀ ਉਹਨਾਂ ਦੇ ਲਈ ਬਣਾਉਣਾ ਜਾਂ ਉਹ ਚੀਜ਼ਾਂ ਕਰਨੀਆਂ ਵੀ ਖਾਸੀਆਂ ਔਖੀਆਂ ਜਿਹੜੀਆਂ ਉਹ ਹੋ ਚੁੱਕੀਆਂ ਨੇ। ਸੋ ਕੀ ਇਹਦਾ ਮਤਲਬ ਇਹ ਬਿਆਨ ਤੋਂ ਇਹ ਅੰਦਾਜ਼ਾ ਲਾਇਆ ਜਾਵੇ ਵੀ ਸ਼ਾਇਦ ਲੜਾਈ ਨੂੰ ਰੋਕਣ ਦੇ ਲਈ ਇਹ ਇੱਕ ਆਫ ਰੈਂਪ ਸਟੇਟਮੈਂਟ ਆ ਵੀ ਹੌਲੀ ਹੌਲੀ ਇਸ ਤੋਂ ਜਿਹੜਾ ਲੜਾਈ ਤੋਂ ਬਾਹਰ ਨਿਕਲਿਆ ਜਿਹੜਾ ਉਹ ਜਾਵੇ। ਪਹਿਲਾਂ ਰਸ਼ੀਅਨ ਤੇਲ ਦੇ ਉੱਤੇ ਸੈਂਕਸ਼ਨਸ ਅਮਰੀਕਾ ਨੇ ਲਾਈਆਂ ਸੀਗੀਆਂ, ਇਰਾਨੀਅਨ ਤੇਲ ਦੇ ਉੱਤੇ ਸੈਂਕਸ਼ਨਸ ਲੱਗੀਆਂ ਹੋਈਆਂ ਸੀਗੀਆਂ, ਪਰ ਹੁਣ ਕਿਉਂਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਇੰਨਾ ਕੁ ਜ਼ਿਆਦਾ ਹੋ ਗਿਆ, ਮਜਬੂਰਨ ਅੱਜ ਅਮਰੀਕਾ ਦੇ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਉਹਨਾਂ ਨੇ ਇਹ ਆਈਡੀਆ ਫਲੋਟ ਕੀਤਾ ਵੀ ਸੈਂਕਸ਼ਨਸ ਜਿਹੜੀਆਂ ਆ ਉਹਨਾਂ ਦੇ ਵਿੱਚ ਢਿੱਲ ਦਿੱਤੀ ਜਾਵੇ, ਥੋੜੀ ਜਿਹੀ ਛੋਟ ਦਿੱਤੀ ਜਾਵੇ ਇਰਾਨੀਅਨ ਤੇ ਰਸ਼ੀਅਨ ਆਇਲ ਦੇ ਉੱਤੇ। ਰਸ਼ੀਅਨ ਆਇਲ ਨੂੰ ਆਲਰੇਡੀ ਖਰੀਦਣ ਦੇ ਲਈ 1 ਮਹੀਨੇ ਦੀ ਮੌਲਤ ਅਮਰੀਕਾ ਦੇ ਦੁਆਰਾ ਜਿਹੜੀ ਉਹ ਦਿੱਤੀ ਜਿਹੜੀ ਉਹ ਗਈ ਹੈਗੀ ਆ। ਸੋ ਇਹ ਹੁਣ ਇੱਕ ਤਾਂ ਈਰਾਨ ਦੇ ਨਾਲ ਹਰਜੋਤ ਸਿੰਘ ਜੀ ਲੜਾਈ ਚੱਲ ਰਹੀ ਆ, ਉਤੋਂ ਇਰਾਨੀਅਨ ਤੇਲ ਦੇ ਉੱਤੇ ਜਿਹੜੀਆਂ ਸੈਂਕਸ਼ਨਾਂ ਆ ਉਹਨਾਂ ਨੂੰ ਹਟਾਇਆ ਜਾ ਰਿਹਾ ਵੀ ਤਾਂ ਜੋ ਦੁਨੀਆ ਭਰ ਦੇ ਵਿੱਚ ਜਿਹੜੇ ਟੈਂਕਰ ਆ ਤੇ ਤੇਲ ਆ ਉਹ ਜਾ ਸਕਣ। F-35 ਹਰਜੋਤ ਸਿੰਘ ਜੀ ਐਮਰਜੈਂਸੀ ਲੈਂਡਿੰਗ ਕੀਤੀ ਆ ਉਸਨੇ, ਉਹ ਡਿੱਗਿਆ ਨਹੀਂ, ਪਰ ਇਹ ਆ ਵੀ ਹਾਂ ਉਸ ਤੇ ਕੁਝ ਐਨਮੀ ਫਾਇਰ ਜਿਹੜਾ ਉਹ ਜ਼ਰੂਰ ਲੱਗਾ ਜਿਹੜਾ ਉਹ ਮੰਨਿਆ ਜਾਂਦਾ ਹੈਗਾ ਤੇ ਕਹਿੰਦੇ ਵੀ ਉਸ ਦੌਰਾਨ ਐਨਮੀ ਫਾਇਰ ਲੱਗਾ ਆ ਜਦ ਇਹ ਇਰਾਨੀਅਨ 에ਅਰ ਸਪੇਸ ਦੇ ਉੱਤੋਂ ਦੀ ਗੁਜ਼ਰ ਰਿਹਾ ਸੀਗਾ। ਮੋਸਟ ਪ੍ਰੋਬਬਲੀ ਇਹ ਕੁਛ ਨਾ ਕੋਈ 에ਅਰ ਸਟ੍ਰਾਈਕਸ ਦੇ ਲਈ ਈਰਾਨ ਦੇ ਵਿੱਚ ਗਿਆ ਜਿਹੜਾ ਉਹ ਹੋਇਆ ਸੀ। ਉਧਰ ਜੋ ਕੈਂਟ ਜਿਹੜਾ ਸੀਨੀਅਰ ਇੰਟੈਲੀਜੈਂਸ ਅਧਿਕਾਰੀ ਹੈ ਸਾਬਕਾ, ਜਿਸਨੇ ਪ੍ਰੋਟੈਸਟ ਦੇ ਰੂਪ ਦੇ ਵਿੱਚ ਈਰਾਨ ਵਾਰ ਦੇ ਉਲਟ ਰਿਜ਼ਾਈਨ ਜਿਹੜਾ ਉਹ ਕਰ ਦਿੱਤਾ ਸੀਗਾ, ਇਹ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਹੁਣ FBI ਦੇ ਵੱਲੋਂ ਉਹ ਅੰਡਰ ਇਨਵੈਸਟੀਗੇਸ਼ਨ ਆ ਵੀ ਕਲਾਸੀਫਾਈਡ ਇਨਫੋਰਮੇਸ਼ਨ ਉਸ ਦੇ ਦੁਆਰਾ ਲੀਕ ਜਿਹੜੀ ਉਹ ਕੀਤੀ ਗਈ ਆ, ਉਸ ਨੂੰ ਬਾਹਰ ਜਿਹੜਾ ਉਹ ਛੱਡਿਆ ਜਿਹੜਾ ਹੋ ਗਿਆ ਉਸ ਦੇ ਦੁਆਰਾ। ਸੋ ਇਹ ਹੁਣ ਦੇਖਦੇ ਆ ਵੀ ਅੱਗੇ ਕੀ ਜਿਹੜਾ ਉਹ ਹੋਰ ਬਣਦਾ ਆ, ਪਰ ਸਿਚੁਏਸ਼ਨ ਮਿਡਲ ਈਸਟ ਦੀ ਅਜੇ ਹਾਲ ਦੀ ਘੜੀ ਸੁਲਝਦੀ ਨਜ਼ਰ ਨਹੀਂ ਆ ਰਹੀ ਹੈਗੀ। ਅੱਜ ਜਿਹੜਾ ਬੀਬੀ ਨੇਤਨਯਾਹੂ ਆ ਉਹ ਇਹ ਕਹਿ ਰਿਹਾ ਵੀ ਹੁਣ ਅਸੀਂ ਇੰਨੇ ਕੁ ਜ਼ਿਆਦਾ ਹਮਲੇ ਕਰ ਦਿੱਤੇ ਈਰਾਨ ਦੇ ਉੱਤੇ, ਈਰਾਨ ਯੂਰੇਨੀਅਮ ਦੀ ਐਨਰਿਚਮੈਂਟ ਨਹੀਂ ਕਰ ਸਕੇਗਾ ਤੇ ਇੱਥੋਂ ਤੱਕ ਕਿ ਮਿਜ਼ਾਈਲ ਵੀ ਉਹਨਾਂ ਦੇ ਲਈ ਬਣਾਉਣਾ ਜਾਂ ਉਹ ਚੀਜ਼ਾਂ ਕਰਨੀਆਂ ਵੀ ਖਾਸੀਆਂ ਔਖੀਆਂ ਜਿਹੜੀਆਂ ਉਹ ਹੋ ਚੁੱਕੀਆਂ ਨੇ। ਸੋ ਕੀ ਇਹਦਾ ਮਤਲਬ ਇਹ ਬਿਆਨ ਤੋਂ ਇਹ ਅੰਦਾਜ਼ਾ ਲਾਇਆ ਜਾਵੇ ਵੀ ਸ਼ਾਇਦ ਲੜਾਈ ਨੂੰ ਰੋਕਣ ਦੇ ਲਈ ਇਹ ਇੱਕ ਆਫ ਰੈਂਪ ਸਟੇਟਮੈਂਟ ਆ ਵੀ ਹੌਲੀ ਹੌਲੀ ਇਸ ਤੋਂ ਜਿਹੜਾ ਲੜਾਈ ਤੋਂ ਬਾਹਰ ਨਿਕਲਿਆ ਜਿਹੜਾ ਉਹ ਜਾਵੇ। ਪਹਿਲਾਂ ਰਸ਼ੀਅਨ ਤੇਲ ਦੇ ਉੱਤੇ ਸੈਂਕਸ਼ਨਸ ਅਮਰੀਕਾ ਨੇ ਲਾਈਆਂ ਸੀਗੀਆਂ, ਇਰਾਨੀਅਨ ਤੇਲ ਦੇ ਉੱਤੇ ਸੈਂਕਸ਼ਨਸ ਲੱਗੀਆਂ ਹੋਈਆਂ ਸੀਗੀਆਂ, ਪਰ ਹੁਣ ਕਿਉਂਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਇੰਨਾ ਕੁ ਜ਼ਿਆਦਾ ਹੋ ਗਿਆ, ਮਜਬੂਰਨ ਅੱਜ ਅਮਰੀਕਾ ਦੇ ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਉਹਨਾਂ ਨੇ ਇਹ ਆਈਡੀਆ ਫਲੋਟ ਕੀਤਾ ਵੀ ਸੈਂਕਸ਼ਨਸ ਜਿਹੜੀਆਂ ਆ ਉਹਨਾਂ ਦੇ ਵਿੱਚ ਢਿੱਲ ਦਿੱਤੀ ਜਾਵੇ, ਥੋੜੀ ਜਿਹੀ ਛੋਟ ਦਿੱਤੀ ਜਾਵੇ ਇਰਾਨੀਅਨ ਤੇ ਰਸ਼ੀਅਨ ਆਇਲ ਦੇ ਉੱਤੇ। ਰਸ਼ੀਅਨ ਆਇਲ ਨੂੰ ਆਲਰੇਡੀ ਖਰੀਦਣ ਦੇ ਲਈ 1 ਮਹੀਨੇ ਦੀ ਮੌਲਤ ਅਮਰੀਕਾ ਦੇ ਦੁਆਰਾ ਜਿਹੜੀ ਉਹ ਦਿੱਤੀ ਜਿਹੜੀ ਉਹ ਗਈ ਹੈਗੀ ਆ। ਸੋ ਇਹ ਹੁਣ ਇੱਕ ਤਾਂ ਈਰਾਨ ਦੇ ਨਾਲ ਹਰਜੋਤ ਸਿੰਘ ਜੀ ਲੜਾਈ ਚੱਲ ਰਹੀ ਆ, ਉਤੋਂ ਇਰਾਨੀਅਨ ਤੇਲ ਦੇ ਉੱਤੇ ਜਿਹੜੀਆਂ ਸੈਂਕਸ਼ਨਾਂ ਆ ਉਹਨਾਂ ਨੂੰ ਹਟਾਇਆ ਜਾ ਰਿਹਾ ਵੀ ਤਾਂ ਜੋ ਦੁਨੀਆ ਭਰ ਦੇ ਵਿੱਚ ਜਿਹੜੇ ਟੈਂਕਰ ਆ ਤੇ ਤੇਲ ਆ ਉਹ ਜਾ ਸਕਣ। F-35 ਹਰਜੋਤ ਸਿੰਘ ਜੀ ਐਮਰਜੈਂਸੀ ਲੈਂਡਿੰਗ ਕੀਤੀ ਆ ਉਸਨੇ, ਉਹ ਡਿੱਗਿਆ ਨਹੀਂ, ਪਰ ਇਹ ਆ ਵੀ ਹਾਂ ਉਸ ਤੇ ਕੁਝ ਐਨਮੀ ਫਾਇਰ ਜਿਹੜਾ ਉਹ ਜ਼ਰੂਰ ਲੱਗਾ ਜਿਹੜਾ ਉਹ ਮੰਨਿਆ ਜਾਂਦਾ ਹੈਗਾ ਤੇ ਕਹਿੰਦੇ ਵੀ ਉਸ ਦੌਰਾਨ ਐਨਮੀ ਫਾਇਰ ਲੱਗਾ ਆ ਜਦ ਇਹ ਇਰਾਨੀਅਨ 에ਅਰ ਸਪੇਸ ਦੇ ਉੱਤੋਂ ਦੀ ਗੁਜ਼ਰ ਰਿਹਾ ਸੀਗਾ। ਮੋਸਟ ਪ੍ਰੋਬਬਲੀ ਇਹ ਕੁਛ ਨਾ ਕੋਈ 에ਅਰ ਸਟ੍ਰਾਈਕਸ ਦੇ ਲਈ ਈਰਾਨ ਦੇ ਵਿੱਚ ਗਿਆ ਜਿਹੜਾ ਉਹ ਹੋਇਆ ਸੀ। ਉਧਰ ਜੋ ਕੈਂਟ ਜਿਹੜਾ ਸੀਨੀਅਰ ਇੰਟੈਲੀਜੈਂਸ ਅਧਿਕਾਰੀ ਹੈ ਸਾਬਕਾ, ਜਿਸਨੇ ਪ੍ਰੋਟੈਸਟ ਦੇ ਰੂਪ ਦੇ ਵਿੱਚ ਈਰਾਨ ਵਾਰ ਦੇ ਉਲਟ ਰਿਜ਼ਾਈਨ ਜਿਹੜਾ ਉਹ ਕਰ ਦਿੱਤਾ ਸੀਗਾ, ਇਹ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਹੁਣ FBI ਦੇ ਵੱਲੋਂ ਉਹ ਅੰਡਰ ਇਨਵੈਸਟੀਗੇਸ਼ਨ ਆ ਵੀ ਕਲਾਸੀਫਾਈਡ ਇਨਫੋਰਮੇਸ਼ਨ ਉਸ ਦੇ ਦੁਆਰਾ ਲੀਕ ਜਿਹੜੀ ਉਹ ਕੀਤੀ ਗਈ ਆ, ਉਸ ਨੂੰ ਬਾਹਰ ਜਿਹੜਾ ਉਹ ਛੱਡਿਆ ਜਿਹੜਾ ਹੋ ਗਿਆ ਉਸ ਦੇ ਦੁਆਰਾ। ਸੋ ਇਹ ਹੁਣ ਦੇਖਦੇ ਆ ਵੀ ਅੱਗੇ ਕੀ ਜਿਹੜਾ ਉਹ ਹੋਰ ਬਣਦਾ ਆ, ਪਰ ਸਿਚੁਏਸ਼ਨ ਮਿਡਲ ਈਸਟ ਦੀ ਅਜੇ ਹਾਲ ਦੀ ਘੜੀ ਸੁਲਝਦੀ ਨਜ਼ਰ ਨਹੀਂ ਆ ਰਹੀ ਹੈਗੀ।